एक ही जो 2 दिन मैं स्कूले गया वहाँ तो पार्टीशन हो गई। अच्छा ਕਿਹੜਾ ਸਕੂਲ ਸੀ ਲਾਗੇ? उगी ਸਾਰੇ ਜਿਹੜੇ ਸਾਡੇ ਡੰਗਰ ਸੀਗੇ ਉਹ ਵੀ ਨਾਲ ਹੀ ਸੀਗੇ ਉੱਥੇ ਹੀ। ਤੇ ਉਹਨਾਂ ਦੇ ਮਾਮਿਆਂ ਦੇ ਜਿਹੜੇ ਸੀ ਉਹਨੂੰ ਥੋੜ੍ਹੇ ਫਾਸਲੇ 'ਤੇ ਗਏ ਤੇ ਛੁੱਟ ਕੇ ਨਾ ਡਰ ਕੇ ਤੇ ਉਹ ਗੱਡਾ ਛੱਡ ਕੇ ਤੈਨੂੰ ਦੱਸਿਆ। ਮੇਰਾ ਦਾਦਾ ਨਾ ਉਹ ਲਈ ਜਾਣ ਡਿਆ ਕੁੱਤੇ ਨੂੰ ਤੇ ਮੈਂ ਨਾ ਤੱਕ ਫੜ ਲਿਆ। ਬੱਚੇ ਖੇਡਦੇ ਸੀਗੇ ਤੇ ਮੈਂ ਉਹ ਕੁੱਤਾ ਜੋ ਮੇਰੇ ਕੋਲ ਛੁੱਟਿਆ। अस्सलाम वालेकुम दोस्तों, मैं नासर ढिल्लों। ਤੁਸੀਂ ਇਸ ਵੇਲੇ ਜਿਹੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਪੰਜਾਬੀ ਲਹਿਰ ਪਾਰਟੀਸ਼ਨ ਸਟੋਰੀਜ਼ ਨੂੰ ਲੈ ਕੇ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਰੂਬਰੂ ਕਰੀਦਾ, ਕਹਾਣੀਆਂ ਨੂੰ ਸੋਸ਼ਲ ਮੀਡੀਆ ਦੀ ਰਾਹੀਂ ਡਿਜੀਟਲਾਈਜ਼ ਕਰਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕਰੀਦੀ ਹੈ। ਉਹ ਬਜ਼ੁਰਗ ਜਿਨ੍ਹਾਂ ਪਾਰਟੀਸ਼ਨ ਵੇਖੀ 1947 ਦੇ ਵੇਲੇ, ਉਹ ਜਿਹੜੇ ਸੰਤਾਪ ਸਨ, ਜੋ ਦੁੱਖ ਸਨ ਆਪਣੇ ਪਿੰਡਾਂ 'ਤੇ ਹੰਢਾਏ, ਉਹ ਸੱਚੀਆਂ ਕਹਾਣੀਆਂ, ਸੱਚੀਆਂ ਗੱਲਾਂ ਉਹਨਾਂ ਕੋਲੋਂ ਸੁਣ ਕੇ ਤੁਹਾਡੇ ਰੂਬਰੂ ਕਰੀਦਾ। ਅੱਜ ਫਿਰ ਇਸ ਤਰ੍ਹਾਂ ਦੀ ਇੱਕ ਬਜ਼ੁਰਗ ਸਾਡੇ ਨਾਲ ਨੇ ਜਿਨ੍ਹਾਂ ਨੇ ਪਾਰਟੀਸ਼ਨ ਆਪਣੀ ਅੱਖੀਂ ਵੇਖੀ। ਉਜਾੜੇ ਵੀ ਬਜ਼ੁਰਗ ਕਹਿੰਦੇ ਨੇ। ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਅੱਜ ਪਹੁੰਚੇ ਉਹਨਾਂ ਦੇ ਕੋਲ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ। ਬਾਬਾ ਜੀ ਪਹਿਲਾਂ ਤਾਂ ਨਾਂ ਦੱਸਿਓ, ਕੀ ਤੁਹਾਡਾ ਨਾਂ? ਮੇਰਾ ਨਾਂ ਜੀ ਅਰਸ਼ਾਦ ਉਲ ਹਕ। ਅਰਸ਼ਾਦ ਉਲ ਹਕ। ਹਾਂਜੀ। ਅਤੇ ਅੱਬਾ ਜੀ ਦਾ? ਫਜ਼ਲਦੀਨ। ਫਜ਼ਲਦੀਨ। ਹਾਂਜੀ। ਇਹ ਦੱਸਿਓ ਵੀ ਬਰਾਦਰੀ ਕਿਹੜੀ ਆਪਣੀ? ਮਤਲਬ ਅਰਾਈ ਬਰਾਦਰੀ। ਅਰਾਈ ਬਰਾਦਰੀ, ਠੀਕ। ਅਤੇ ਜਿੱਥੇ ਆਪਾਂ ਬੈਠੇ ਹਾਂ ਇਸ ਪਿੰਡ ਦਾ ਕੀ ਨਾਂ? ਇਹ 367 ਜਲਿਆਂਵਾਲਾ ਸ਼ਾਲੀਮਾਰ ਵੀ, ਮਤਲਬ ਕਿ 367 JB ਸ਼ਾਲੀਮਾਰ। ਠੀਕ, ਜਲਿਆਂਵਾਲਾ। ਜਲਿਆਂਵਾਲਾ ਵੀ ਕਹਿੰਦੇ। ਹਾਂਜੀ ਠੀਕ ਜੀ। ਪੁਰਾਣਾ ਨਾਂ ਜਲਿਆਂਵਾਲਾ। ਜਲਿਆਂਵਾਲਾ ਜਿਹੜਾ ਨਾ ਬਾਗ ਸੀਗਾ ਅੰਮ੍ਰਿਤਸਰ ਦੇ ਵਿੱਚ, ਹਾਂਜੀ, ਉਹਦੇ ਸਿੱਖ ਮਤਲਬ ਇੱਥੇ ਰਹਿੰਦੇ ਸੀਗੇ, ਉਹਦੀ ਵਜ੍ਹਾ ਤੋਂ ਇਹਦਾ ਨਾਂ ਜਲਿਆਂਵਾਲਾ ਪਿਆ। ਹਾਂਜੀ। ਜਲਿਆਂਵਾਲਾ ਇੱਕ ਬੜਾ ਵੱਡਾ ਇੰਸੀਡੈਂਟ ਵੀ ਹੋਇਆ ਸੀ, ਤੁਹਾਨੂੰ ਸ਼ਾਇਦ ਯਾਦ? ਹਾਂਜੀ ਹਾਂਜੀ, ਜਲਿਆਂਵਾਲਾ ਬਾਗ ਤਾਂ ਜੀ। ਹਾਂ, ਜਲਿਆਂਵਾਲੇ ਬਾਗ ਦਾ ਅੰਗਰੇਜ਼ ਨੇ ਉਹ ਬੜੇ ਲੋਕਾਂ ਨੂੰ ਮਾਰਿਆ ਸੀ ਉੱਥੇ। ਉੱਥੇ ਦੇ ਸਿੱਖ ਜਿਹੜੇ ਸੀਗੇ ਨਾ ਇਸ ਪਿੰਡ 'ਚ ਰਹਿੰਦੇ ਸੀਗੇ, ਇਸ ਵਜ੍ਹਾ ਤੋਂ ਕਰਕੇ ਜਲਿਆਂਵਾਲਾ ਦਾ ਨਾਂ ਦਾ। ਕਾਗਜ਼ਾਂ ਦੇ ਵਿੱਚ ਇਹਦਾ ਨਾਂ ਜਿਹੜਾ ਨਾ 367 JB ਸ਼ਾਲੀਮਾਰ। ਠੀਕ। ਅੱਛਾ, ਇਹ ਉਹ ਜਲਿਆਂਵਾਲਾ ਉਦੋਂ ਉੱਠ ਕੇ, ਇਹ 12 ਦੇ ਵਿੱਚ ਉੱਠ ਕੇ ਇੱਥੇ ਆਏ ਸੀ ਉਹ ਜਲਿਆਂਵਾਲੇ ਤੋਂ? ਪਹਿਲੋਂ ਰਹਿੰਦੇ ਸੀ ਇੱਥੇ। ਨਹੀਂ, ਜਦੋਂ ਬਾਰ ਵੱਜੀ ਆ ਨਾ, ਬਾਰ ਵੱਜੀ ਆ 1890 ਦੇ ਕੋਲ। ਹਾਂਜੀ। ਜਦੋਂ ਇੱਥੇ ਸਾਰਾ ਜੰਗਲ ਸੀ, ਜ਼ਮੀਨਾਂ ਆਬਾਦ ਕੀਤੀਆਂ ਸੀ ਜੀ, ਇਹ ਉਦੋਂ ਫਿਰ ਆਏ ਹੋਣੇ ਨਾ ਜਲਿਆਂਵਾਲੇ ਵਾਲੇ ਇੱਥੇ ਬਹਿ ਕੇ। ਹਾਂਜੀ। ਫਿਰ ਉਹ ਨਾਂ ਰੱਖੇ ਸੀ ਉਦੋਂ ਉਹਨਾਂ ਨੇ। ਹਾਂਜੀ ਹਾਂਜੀ। ਅੱਛਾ, ਇਹ ਪਿੱਛੇ ਕਿਹੜਾ ਸੀ ਪਿੰਡ ਆਪਣਾ? ਪਿੱਛੇ ਸਾਡਾ ਪਿੰਡ ਜੀ ਬਾਉਪੁਰ ਪਿੰਡ ਹੈ ਸੀਗੀ, ਉੱਗੀ ਦੇ ਨਜ਼ਦੀਕ। ਮਤਲਬ ਉੱਗੀ ਪਿੰਡ ਸੀਗਾ ਬਹੁਤ ਵੱਡਾ। ਜਿਸ ਉੱਗੀ ਕੋ ਕਸਬਾ ਟਾਈਪ ਹੋਣਾ? ਕਸਬਾ ਟਾਈਪ ਸੀਗਾ ਬਹੁਤ ਵੱਡਾ। ਉਹਦੇ ਵਿੱਚੋਂ ਪਿੰਡ ਥੋੜ੍ਹੇ ਜਿਹੇ ਫਾਸਲੇ 'ਤੇ ਬਣਿਆ ਸੀ। ਬਾਉਪੁਰ? ਬਾਉਪੁਰ, ਹਾਂਜੀ। ਮੁਸਲਮਾਨਾਂ ਦਾ ਸੀ ਸਾਰਾ? ਮੁਸਲਮਾਨਾਂ ਦਾ ਸਾਰਾ। ਮਤਲਬ ਕਿੱਦਾਂ ਹੋਣਾ? ਛੋਟਾ ਪਿੰਡ ਸੀਗਾ ਜੀ। ਛੋਟਾ ਹੀ? ਹਾਂਜੀ। ਅੱਛਾ, ਅਤੇ ਸ਼ਹਿਰ ਕਿਹੜਾ ਸੀ ਲਾਗੇ? ਸ਼ਹਿਰ ਮਤਲਬ ਵੀ ਕਿਹੜੇ ਜ਼ਿਲ੍ਹੇ 'ਚ ਪੈਂਦਾ? ਆਪਣੇ ਜ਼ਿਲ੍ਹਾ ਜਲੰਧਰ ਸੀ, ਮਤਲਬ ਜਿਹੜਾ। ਜਲੰਧਰ, ਠੀਕ। ਜਲੰਧਰ ਦੇ ਲਾਗੇ ਕੋਈ ਤਹਿਸੀਲ ਵੀ ਉਹਦਾ ਪਤਾ? ਤਹਿਸੀਲ ਮਤਲਬ ਇਹ ਆਪਣੇ ਕਪੂਰਥਲਾ। ਕਪੂਰਥਲਾ, ਹਾਂਜੀ। ਰਿਆਸਤ ਸੀ ਉਦੋਂ ਨਾ ਕਪੂਰਥਲਾ। ਠੀਕ। ਅਤੇ ਉਹ ਰਿਆਸਤ ਦੇ ਵਿੱਚ ਪੈਂਦਾ ਸੀ? ਹਾਂਜੀ ਹਾਂਜੀ। ਅੱਛਾ, ਅਤੇ ਇਹ ਦੱਸਿਓ ਮੈਨੂੰ ਵੀ ਬਾਉਪੁਰ ਦੇ ਲਾਗੇ ਲਾਗੇ ਕੋਈ ਪਿੰਡਾਂ ਦੇ ਨਾਵਾਂ ਦਾ ਪਤਾ ਤੁਹਾਨੂੰ? ਹਾਂਜੀ, ਇੱਕ ਸਾਡੇ ਮਤਲਬ ਮੁਰੱਬਾ ਜਿਹੜਾ ਜ਼ਮੀਨ ਸੀ ਉਹਦੇ ਲਾਗੇ ਪਿੰਡ ਸੀ ਜੱਲੋਵਾਲ। ਜੱਲੋਵਾਲ, ਹਾਂਜੀ। ਮਤਲਬ ਉਹ ਤੁਹਾਡੀ ਪੈਲੀ ਜਿੱਥੇ ਸੀ ਉਹਦੇ ਲਾਗੇ? ਸਾਡੇ, ਹਾਂ, ਜ਼ਮੀਨ ਦੇ ਨਜ਼ਦੀਕ ਹੀ ਸੀਗਾ ਜੀ। ਜੱਲੋਵਾਲ ਹਾਲੇ ਵੀ ਉਹ ਹੈ। ਜੱਲੋਵਾਲ ਕਿ ਜੱਲੋਵਾੜਾ? ਜੱਲੋਵਾਲ। ਜੱਲੋਵਾਲ, ਠੀਕ। ਹੋਰ ਇਸ ਤੋਂ ਹਟ ਕੇ ਮਤਲਬ ਹੋਰ ਵੀ ਹੈ ਜੀ, ਲੇਕਿਨ ਨਜ਼ਦੀਕ ਤਰੀਨ ਇਹ ਸੀ ਸਾਡੇ ਜਿਹੜਾ। ਬਹੁਤਾ ਉਹੀ ਉਹਦਾ ਹੀ ਪਤਾ। ਹਾਂਜੀ, ਬਹੁਤਾ ਯਾਦ। ਪੜ੍ਹੇ ਪੁੜੇ ਉਹ ਉੱਥੇ? ਨਹੀਂ, ਮੈਂ ਛੋਟਾ ਹੀ ਸੀਗਾ ਜੀ ਹਾਲੇ। ਇੱਕ ਹੀ ਜੋ 2 ਦਿਨ ਮੈਂ ਸਕੂਲੇ ਗਿਆ ਵਾ ਤਾਂ ਪਾਰਟੀਸ਼ਨ ਹੋ ਗਈ। ਅੱਛਾ, ਕਿਹੜਾ ਸਕੂਲ ਸੀ ਲਾਗੇ? ਉੱਗੀ। ਉੱਗੀ ਜਾਂਦੇ ਸੀ? ਕਿੰਨੀ ਕੁ ਦੂਰ ਸੀ? ਥੋੜ੍ਹਾ ਹੀ ਬਿਲਕੁਲ ਹੀ ਹੈ ਨਾ, ਐਵੇਂ ਕੋਈ 2 ਮੁਰੱਬੇ ਦਾ ਫਾਸਲਾ ਪੈ ਜਾਂਦਾ, ਤੁਰ ਕੇ ਚਲੇ ਜਾਂਦੇ ਸੀ। ਉੱਥੇ ਜਿਹੜੇ ਪੜ੍ਹਾਉਂਦੇ ਸੀ ਟੀਚਰ, ਕਿਸੇ ਦਾ ਕੋਈ ਨਾਂ ਨੂੰ ਯਾਦ ਹੈ ਦੇਣ 'ਚ ਮਾੜਾ ਚੰਗਾ? ਨਾ, ਉਹ ਮੇਰੇ ਭਾਈ ਸੀ ਖਾਲਾ ਦਾ, ਉਹ ਫੌਤ ਹੋ ਗਏ। ਉਹ ਜਾਂਦੇ ਸੀਗੇ ਪਹਿਲਾਂ, ਮੈਨੂੰ ਵੱਡੇ ਸੀ। ਅੱਛਾ ਜੀ। ਹਾਂਜੀ, 2-3 ਸਾਲ। ਅਤੇ ਉਹ ਪਹਿਲੇ ਦਿਨ ਹੀ ਮਤਲਬ ਉਦੋਂ 1-2 ਦਿਨਾਂ ਜੀ। ਹਾਂਜੀ, ਉਹ ਟੀਚਰ ਪੁੱਛਦੇ ਜੀ ਇਹ ਕੌਣ ਆ? ਉਹ ਕਹਿੰਦਾ ਜੀ ਮੇਰਾ ਭਾਈ ਆ, ਇੰਨਾ ਮੈਨੂੰ ਪਤਾ ਬਣਦਾ। ਬਸ ਠੀਕ। ਉਹ 2 ਦਿਨ ਹੀ ਗਏ? 2 ਦਿਨ ਹੀ। ਹਾਂਜੀ। ਅੱਛਾ ਅੱਛਾ। ਅੱਛਾ ਬਜ਼ੁਰਗੋ, ਪਿੰਡ ਤੁਹਾਡੇ ਦੀ ਬਰਾਦਰੀ ਜਿਹੜੀ ਬਾਉਪੁਰ ਵਾਲੇ ਆ, ਉਹ ਇੱਧਰ ਕਿੱਥੇ ਕਿੱਥੇ ਆਏ? ਸਾਡੇ ਤਕਰੀਬਨ ਸਾਰਾ ਪਿੰਡ ਜਿਹੜਾ ਨਾ ਇੱਥੇ ਹੀ ਆ। ਕੋਈ ਘਰ ਜਿਹੜਾ ਬਾਹਰ ਗਿਆ ਵਾ, ਨਹੀਂ ਤਾਂ ਸਾਰੇ ਇੱਥੇ ਇੱਕੋ ਹੀ ਜਗ੍ਹਾ। ਜ਼ਮੀਨ ਵੀ ਇਕੱਠੀ ਆ ਅਤੇ ਘਰ ਵੀ ਸਾਰੇ ਇਕੱਠੇ ਹੀ ਆਬਾਦੀ ਸੀ। ਸਾਰੇ ਉਹ ਬਾਉਪੁਰ ਵਾਲੇ ਇੱਥੇ ਹੀ ਆ? ਇੱਥੇ ਹੀ, ਹਾਂਜੀ, ਸਾਰੇ। ਕੋਈ ਇੱਕ ਅੱਧਾ ਜਿਹੜਾ ਉਹ ਬਾਹਰ ਗਿਆ।
ਅੱਛਾ ਦੂਸਰਾ ਜਿਹੜੇ ਤੁਹਾਡੇ ਪਿੰਡ ਦੇ ਸੀ ਵੱਡੇ ਨੰਬਰਦਾਰ, ਹਾਂਜੀ, ਉਹ ਕੌਣ ਸਨ ਉਦੋਂ? ਸਾਡੇ ਪਿੰਡ ਦੇ ਨੰਬਰਦਾਰ ਹੈਗੇ ਜੀ, ਉਹ ਇੱਥੇ ਹੁਣ ਵੀ ਉਹੀ ਨੇ। ਆਪਣੇ ਇੱਕ ਸਾਡੇ ਘਰ ਹੁੰਦਾ ਸੀ, ਉਹਨੂੰ ਥਾਣੇਦਾਰ ਹੁੰਦਾ ਸੀ, ਉਹ ਬਦਰਦੀਨ ਥਾਣੇਦਾਰ ਸੀ। ਅੱਛਾ ਜੀ। ਹਾਂਜੀ, ਉਹ ਇੱਧਰ ਆ ਕੇ ਫੌਤ ਹੋਏ ਆ। ਅੱਛਾ ਅੱਛਾ। ਹਾਂਜੀ, ਤੇ ਉਹ ਵੀ ਇੱਥੇ ਤੁਹਾਡੇ ਇਸੇ ਪਿੰਡ ਹੀ ਚੱਲੇ? ਹਾਂਜੀ, ਇਸੇ ਪਿੰਡ ਹੀ ਸਾਡੇ ਇੱਥੇ। ਅੱਛਾ, ਹਾਲਾਤ ਦੀ ਜੇ ਗੱਲ ਆਪਾਂ ਪੁੱਛਦੇ ਹੁੰਦੇ ਆ ਵੀ ਹਾਲਾਤ ਤੇ ਰੋਸ਼ਨੀ ਪਾਈ ਦੀ ਵੀ ਕੀ ਹਾਲਾਤ ਕੀ ਸਨ ਉਦੋਂ ਨਾ, ਪਾਰਟੀਸ਼ਨ ਤੋਂ ਪਹਿਲਾਂ ਕੋਈ ਜਿੰਨਾ ਕਿ ਤੁਹਾਨੂੰ ਪਤਾ ਵਾ? ਪਾਰਟੀਸ਼ਨ ਤੋਂ ਪਹਿਲਾਂ ਇਹ ਜੀ, ਪਹਿਲਾਂ ਤਾਂ ਕਹਿੰਦੇ ਸੀਗੇ ਵੀ ਕਦੇ ਦੇ ਸੀ, ਮਤਲਬ ਹੈ ਕਿ ਜਾਣਾ ਵਾ ਅਸੀਂ, ਮਤਲਬ ਹਿਜਰਤ ਕਰਨੀ ਆ, ਕਦੇ ਕਹਿੰਦੇ ਨਹੀਂ ਇੱਥੇ ਰਹਿਣਾ ਵਾ ਅਸੀਂ 5 ਵਿੱਚ ਨਾ। ਤੇ ਅਸੀਂ ਕਾਫੀ ਲੇਟ ਹੋ ਗਏ ਮਤਲਬ ਇੱਥੋਂ। ਅੱਛਾ, ਨਹੀਂ ਵੈਸੇ ਹਾਲਾਤ ਦੀ ਜੇ ਗੱਲ ਕਰਨਾ ਵੀ ਅਮਨ ਸਕੂਨ ਦੀ ਗੱਲ ਕਰਨਾ ਵੀ ਉੱਥੇ ਕੋਈ ਮਾਮਲਾ ਤਾਂ ਇੱਦਾਂ ਤਾਂ ਹੈ ਸੀ ਪਾਰਟੀਸ਼ਨ ਤੋਂ ਪਹਿਲਾਂ ਵੀ ਇੱਕ ਦੂਜੇ ਤੋਂ ਕੋਈ ਇਖਤਲਾਫਾਤ ਜਾਂ ਕੋਈ ਲੜਾਈ ਝਗੜੇ ਦਾ ਡਰ, ਕੋਈ ਇਸ ਤਰ੍ਹਾਂ ਦੀ ਗੱਲਬਾਤ? ਇੱਥੇ ਜਿਹੜੇ ਮਤਲਬ ਉਸ ਵੇਲੇ ਜਿਹੜੇ ਸਿੱਖ ਸੀਗੇ ਉਹਨਾਂ ਨੇ ਮਤਲਬ ਮੁਸਲਮਾਨਾਂ ਨੇ ਕੀਤੀਆਂ ਜ਼ਿਆਦੀਆਂ ਬੜੀਆਂ ਜਦੋਂ ਪਾਰਟੀਸ਼ਨ ਦਾ ਐਲਾਨ ਹੋ ਗਿਆ? ਹਾਂਜੀ ਹਾਂਜੀ। ਚਲੋ ਉਦੋਂ ਦੀ ਕਹਾਣੀ ਦੱਸ ਦਿਓ ਵੀ ਕਿਵੇਂ ਤੁਹਾਨੂੰ ਪਿੰਡੋਂ ਉਠਾਇਆ, ਕੋਈ ਲੋਕ ਪੈ ਗਏ ਬਾਹਰੋਂ ਆ ਕੇ? ਮਤਲਬ ਇਹ ਹੈ ਕਿ ਅਸੀਂ ਉਹਨਾਂ ਦੇ ਕੋਲੋਂ ਬੜੀ ਮਿਹਨਤ ਸਮਾਜਤ ਕਰਕੇ ਜਾਨ ਛਡਾਈ। ਉਹਨਾਂ ਦੇ ਕੋਲੋਂ ਤਲਵਾਰਾਂ ਥੱਲੇ ਤੇ ਤਾਣੀਆਂ ਸੀਗੀਆਂ, ਤੋਂ ਕਹਿੰਦੇ ਅਸੀਂ ਕਤਲ ਕਰ ਦੇਣਾ। ਕਿੱਥੇ ਦੇ ਸੀ ਉਹ? ਉੱਥੇ ਦੇ ਮਤਲਬ ਹੈ ਸੀ ਕਿ ਜੱਲੋਵਾਲ ਦੇ ਜਾਂ ਕਿਤੇ ਵੀ ਉਹ ਕੁਛ ਲੋਕ ਜਿਹੜੇ ਜਥੇ ਬਣ ਗਿਆ ਜਥੇ ਜਿਹੜੇ। ਹਾਂਜੀ, ਉਹਨਾਂ ਦੇ। ਅੱਛਾ, ਉਹ ਤੁਹਾਡੇ ਪਿੰਡ ਆ ਗਏ ਸੀ? ਹਾਂਜੀ। ਅੱਛਾ, ਉਹਨਾਂ ਨੇ ਮਤਲਬ ਉਹਨਾਂ ਨੂੰ ਪਤਾ ਪਹਿਲਾਂ ਹੀ ਜਾਣਦੇ ਸੀਗੇ, ਉਹਨਾਂ ਨੇ ਸਾਡੇ ਘਰ ਤੇ ਵੀ ਚੀਜ਼ ਜਾਇਦਾਦ ਤੇ ਕਬਜ਼ਾ ਕਰ ਲਿਆ। ਵੀ ਲਾਲਚ ਆ ਗਿਆ ਇੱਕ ਨਾ ਵੀ ਹੁਣ ਇਹਨਾਂ ਤੇ ਚਲੇ ਜਾਣਾ, ਵੀ ਇਹਨਾਂ ਦਾ ਮਾਲ ਡੰਗਰ ਜਾਂ ਘਰ ਡੇਰਾ ਡੰਗਰਾ ਜੋ ਹੈ ਉਹ ਕਬਜ਼ਾ ਕਰ ਲਓ। ਹਾਂਜੀ, ਉਹ ਸਾਡੇ ਬਲਕਿ ਉਹ ਗੱਡੇ ਹੁੰਦੇ ਸੀ ਉਸ ਵੇਲੇ 'ਚ ਡੰਗਰ ਹੈ ਨਾ, ਦੋ ਮਤਲਬ ਜਿਹੜੇ ਉਹ ਸਾਡੇ ਮਾਮਿਆਂ ਦੇ ਸੀਗੇ। ਹਾਂਜੀ, ਉਹ ਮਤਲਬ ਜੋੜ ਕੇ ਲੈ ਕੇ ਗਏ ਨਾ, ਤੇ ਸਾਡੇ ਵਾਲਾ ਸਾਹਿਬ ਜਿਹੜੇ ਸੀਗੇ ਨਾ ਉਹ ਰਹਿੰਦੇ ਸੀਗੇ ਇੱਧਰ ਬੂਰੇ ਵਾਲੇ। ਅੱਛਾ ਜੀ। ਇੱਧਰ ਹੀ ਉਹਨਾਂ ਦੀ ਰਿਹਾਇਸ਼ ਸੀ, ਇੱਥੇ ਫੌਤ ਹੋ ਗਏ ਬੂਰੇ ਵਾਲੇ ਮਤਲਬ। ਅੱਛਾ। ਹਾਂਜੀ, ਉਹਨਾਂ ਦੇ ਸਾਰੇ ਜਿਹੜੇ ਸਾਡੇ ਡੰਗਰ ਸੀਗੇ ਉਹ ਵੀ ਨਾਲ ਹੀ ਸੀਗੇ ਉੱਥੇ ਹੀ। ਤੇ ਉਹਨਾਂ ਦੇ ਮਾਮਿਆਂ ਦੇ ਜਿਹੜੇ ਸੀ ਉਹਨੂੰ ਥੋੜ੍ਹੇ ਫਾਸਲੇ 'ਤੇ ਗਏ, ਤੇ ਛੁੱਟ ਕੇ ਨਾ ਡਰ ਕੇ, ਤੇ ਉਹ ਗੱਡਾ ਛੱਡ ਕੇ ਤੁਹਾਨੂੰ ਦੱਸਿਆ। ਉਹ ਮੁੜ ਕੇ ਸਾਡੇ ਮਤਲਬ ਜਿਹੜੇ ਵਾਲਾ ਸਾਹਿਬ ਦੇ ਸੀਗੇ ਉਹ ਪੁਰਾਣੇ ਜਿਹੇ ਡੰਗਰ ਨਾ ਬੁੱਢੇ ਜਿਹਾ, ਉਹ ਜੋੜ ਕੇ ਤਾਂ ਗੱਡਾ ਵੀ ਉਹ ਪੁਰਾਣਾ ਜਿਹਾ ਉਹ ਲੈ ਕੇ ਮਤਲਬ ਆਏ ਆ, ਤੇ ਉਹ ਵਾਪਸ ਦੌੜ ਗਏ ਉੱਥੇ ਜੀ। ਅੱਛਾ ਜੀ। ਹਾਂਜੀ, ਆਪਣੇ ਡੇਰੇ ਦੇ ਨਾ ਵਾਪਸ ਦੌੜ ਕੇ ਘਰ ਹੀ ਚਲੇ ਗਏ ਜੀ। ਅੱਛਾ ਅੱਛਾ। ਹਾਂਜੀ। ਅੱਛਾ, ਵੀ ਸਾਰੀ ਉੱਥੋਂ ਬਾਊਪੁਰ ਤੋਂ ਇੱਥੋਂ ਤੱਕ ਹਾਂਜੀ ਕਿਸ ਤਰ੍ਹਾਂ ਦਾ ਸਫ਼ਰ ਸੀ, ਉਹ ਯਾਦ ਹੈ ਸਾਰਾ ਵੀ ਕਿਸ ਤਰ੍ਹਾਂ ਕਿੱਥੇ ਰਾਹ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਮਤਲਬ ਜਿਹੜੇ ਸੀ ਨਾ ਨਹੀਂ ਪਿੰਡੋਂ ਨਿਕਲ ਕੇ ਉੱਥੋਂ ਸ਼ੁਰੂ ਹੋ ਜਾਣਾ, ਪਿੰਡੋਂ ਨਿਕਲ ਕੇ ਕਿੱਥੇ ਗਏ? ਪਿੰਡੋਂ ਜਿਹੜੇ ਨਾ ਮਤਲਬ ਹੁਣ ਅਸੀਂ ਸਾਰੇ ਇੰਡੀਅਨ ਤੋਂ ਉਸ ਵੇਲੇ ਨਹੀਂ ਜਾਂਦੇ, ਮੈਂ ਤਾਂ ਮਤਲਬ ਚੱਕਿਆ ਮਤਲਬ ਕੁੱਚੜ ਜਾ ਕੇ ਮਤਲਬ ਜਿਸ ਤਰ੍ਹਾਂ, ਤੇ ਅਸੀਂ ਕਿ ਫਾਇਰਿੰਗ ਹੋ ਰਹੀ ਸੀਗੀ ਤੇ ਸਿਰ ਦੇ ਉੱਤੋਂ ਦੀ ਗੋਲੀਆਂ ਇੱਦਾਂ ਜਾਂਦੀਆਂ ਸੀ, ਇੰਨਾ ਉਹ ਜਿਹੜਾ ਹਾਲੇ ਵੀ ਹੋਣ ਡਿਆ ਵੀ ਇੱਦਾਂ ਨਾ ਉੱਚੀ ਫਾਇਰਿੰਗ ਨਾ, ਸਿਰ ਦੇ ਉੱਤੋਂ ਦੀ ਗੋਲੀਆਂ ਲੰਘਦੀਆਂ ਸੀਗੀ ਮਤਲਬ ਜਿਹੜੀ। ਤੇ ਰਾਹ ਦੇ ਵਿੱਚ ਫਿਰ ਮਤਲਬ ਇੱਧਰ ਦੀ ਆਪਣੇ ਸੀ ਲਾਹੌਰ ਸਾਈਡ ਥਾਣੀ ਇੱਧਰ ਦੀ ਮਾੜਾ ਜਿਹਾ ਪਤਾ ਇੱਥੇ ਆਏ। ਇੱਕ ਸਾਡੇ ਮਾਮੇ ਦੀ ਬੇਟੀ ਸੀਗੀ ਬਾਬਾ ਹੋ ਗਈ 10-12 ਸਾਲ ਦੀ, ਉਹ ਵੀ ਉੱਥੇ ਫੌਤ ਹੋ ਗਈ ਆ ਦਰਿਆ ਬਿਆਸ ਤੇ ਆ ਕੇ ਮਤਲਬ ਉੱਥੇ ਆ ਕੇ। ਉਹਨੂੰ ਕੀ ਹੋਇਆ? ਉੱਦਾਂ ਬਿਮਾਰ ਹੋ ਗਏ, ਬਿਮਾਰੀਆਂ ਫੈਲ ਗਈਆਂ। ਤੇ ਰਾਹ ਦੇ ਵਿੱਚ ਮਤਲਬ ਇਹ ਸੀਗਾ ਕਿ ਉਹ ਕਈ ਜਥੇ ਜਿਹੜੇ ਸੀ ਨਾ ਉਹ ਹਮਲਾ ਕਰਦੇ ਸੀ, ਲੇਕਿਨ ਆਪਣੇ ਜਿਹੜੇ ਪਾਕਿਸਤਾਨ ਦੇ ਉਹ ਫੌਜੀ ਸੀਗੇ ਨਾ ਮੁਸਲਮਾਨ ਜਿਹੜੇ ਸੀਗੇ ਮਿਲਟਰੀ, ਉਹ ਇੱਕ ਦੋ ਗੱਡੀਆਂ ਦੇ ਨਾਲ ਮਤਲਬ ਹੈ ਸੀਗੇ ਉਹ ਕਿ ਉਹਨਾਂ ਨੇ ਬੜਾ ਤਫਤ ਦਿੱਤਾ ਕਿ ਉਹ ਉਹਨਾਂ ਨੂੰ ਭਜਾ ਦਿੰਦੇ ਸੀ ਮਤਲਬ। ਹਾਂਜੀ। ਅੱਛਾ ਜੀ, ਫਿਰ ਲਾਹੌਰ ਆ ਗਏ, ਲਾਹੌਰ ਤੋਂ ਅੱਗੇ ਤੱਕ? ਲਾਹੌਰ ਤੋਂ ਅੱਗੇ ਫਿਰ ਇਸ ਤਰ੍ਹਾਂ ਉੱਦਾਂ ਹੀ ਫਿਰ ਇੱਥੇ ਪਹੁੰਚੇ। ਇੱਥੇ ਉਹ ਜਿਹੜਾ ਸਾਡੇ ਫੌਜ ਥਾਣੇਦਾਰ ਜਿਹੜੇ ਸਾਡੇ ਆਪਣੇ ਜਿਹਦੀ ਗੱਲ ਕਰਦੇ ਅਸੀਂ, ਉਹਨੇ ਆਪਣੇ ਸਾਰੇ ਬੰਦੇ ਇੱਥੇ ਸੈਟਲ ਕਰ ਲਏ ਜਿੰਨੇ ਵੀ ਬਾਹੂਪੁਰ ਦੇ ਸੀਗੇ। ਉਹ ਵੱਡੀ ਹਵੇਲੀ 'ਚ ਦੱਸਣ ਦੇ ਸੀ ਵੀ ਰਹਿੰਦਾ ਥਾਣੇਦਾਰ? ਉਹ ਨਹੀਂ ਹਾਲੇ ਉਹਨਾਂ ਦਾ ਇੱਥੇ ਸਲੀਮ ਚੇਅਰਮੈਨ ਜਗ੍ਹਾ ਵਿਕ ਗਈ ਆ, ਉਹਨੂੰ ਤਾਂ ਇੱਕ ਬੇਟਾ ਵੱਡਾ ਜਿਹੜਾ ਸੀਗਾ ਨਾ ਉਹ ਵਿਆੜੀ, ਉਹਨੇ ਜਾ ਕੇ ਜ਼ਮੀਨ ਲੈ ਲਈ 10 ਮਰਬੇ, ਅਤੇ ਉਹ ਉੱਥੇ ਸੈਟਲ ਹੋ ਗਿਆ। ਉਹ ਫੌਤ ਹੋ ਗਿਆ ਉੱਥੇ ਹੀ, ਅਤੇ ਉਹਦੀ ਕਾਫੀ ਪ੍ਰਾਪਰਟੀ ਆ, ਅਤੇ ਨਹੀਂ ਲੇਕਿਨ ਪਹਿਲਾਂ ਇੱਥੇ ਸੀਗੀ ਉਹ ਜ਼ਮੀਨ ਵੇਚ ਗਿਆ ਜਿਹੜੀ ਆ ਜਿੱਥੇ ਉਹ ਪਲੀ, ਉਹ ਹੁਣ ਆਬਾਦੀ ਦੇ ਵਿੱਚ ਆ ਗਈ ਜ਼ਮੀਨ, ਆਬਾਦੀ 'ਚ ਆ ਗਈ। ਅੱਛਾ, ਫਿਰ ਇੱਥੇ ਕਿੰਨੀ ਦੇਰ ਬਾਅਦ ਆ ਕੇ ਪੜ੍ਹਨਾ ਸ਼ੁਰੂ ਕੀਤਾ? ਇੱਧਰ ਫਿਰ ਮਤਲਬ ਇਹ ਹੈ ਕਿ ਕੋਈ ਤਕਰੀਬਨ 5-6 ਸਾਲ ਬਾਅਦ ਜਿਹੜਾ ਸਕੂਲੇ ਜਾਣਾ ਸ਼ੁਰੂ ਕੀਤਾ? ਫਿਰ ਸਕੂਲੇ। ਹਾਂਜੀ। ਅੱਬਾ ਜੀ ਹਜ਼ਾਰ ਸਨ ਤੁਹਾਡੇ? ਨਹੀਂ, ਸਾਡੇ ਵਾਲਾ ਸਾਹਿਬ ਉੱਧਰ ਇੱਧਰ ਬੂਰੇ ਵਾਲਾ ਸਨ? ਬੂਰੇ ਵਾਲੇ ਦੋਨੇ ਭਰਾ ਉੱਧਰ ਹੀ ਉਹਨਾਂ ਦੇ ਆਪਣੇ ਜ਼ਿਮੀਂਦਾਰਾ ਕਰਦੇ ਸੀਗੇ।
ਤੇ ਉੱਥੇ ਬਹੁਤ ਹੋ ਗਿਆ, ਬੂਰੇ ਵਾਲੇ ਸ਼ਹਿਰ ਦੇ ਵਿੱਚ ਆ ਗਈ ਜ਼ਮੀਨ ਉਹ ਹੋਣਾ ਸੀ। ਅੱਛਾ ਪਿੱਛੇ ਜਾਈਏ ਥੋੜਾ ਜਿਹਾ, ਉਹ ਹੈ ਤਾਂ ਛੋਟੇ ਸੀ, ਉਹ ਪਿੰਡ ਦਾ ਨਕਸ਼ਾ ਬਾਊਪੁਰ ਦਾ ਕੁਝ ਇੰਚ ਹੈ ਕਿ ਇਸ ਤਰ੍ਹਾਂ ਦਾ ਪਿੰਡ ਸੀ, ਇੱਥੇ ਘਰ ਸੀ, ਇੱਥੇ ਮਸਜਿਦ ਸੀ? ਹਾਂਜੀ, ਪਿੰਡ ਛੋਟਾ ਜਿਹਾ ਪਿੰਡ ਸੀ, ਨਕਸ਼ਾ ਯਾਦ ਆ ਕਿ ਜਦ ਸਾਡੇ ਅਸੀਂ ਉਹ ਘਰੋਂ ਨਿਕਲੀ ਦਾ ਸੀਗਾ, ਮਤਲਬ ਇਹ ਉਗੀ ਵਾਲੀ ਸਾਈਡ 'ਤੇ ਤਾਂ ਟਿੱਬਾ ਸੀਗਾ। ਹਾਂਜੀ, ਸਾਡੇ ਉਹਨਾਂ ਕੋਠਿਆਂ ਦੇ ਨਾਲ ਟਿੱਬਾ ਡੰਗਰ ਵੀ ਚੜ੍ਹ ਜਾਂਦੇ ਸੀ ਕੋਠਿਆਂ ਦੀ ਛੱਤ 'ਤੇ। ਅੱਛਾ, ਹਾਂਜੀ, ਜੇ ਉੱਗੀ ਨੂੰ ਜਾਣਾ ਹੁੰਦਾ ਸੀ ਨਾ ਤਾਂ ਪੌੜੀ ਲਾ ਕੇ ਨਾ ਉਹਦੇ ਚੜ੍ਹ ਕੇ ਫਿਰ ਉੱਗੀ ਨੂੰ ਜਾਈਦਾ ਸੀਗਾ, ਪੌੜੀ 'ਤੇ ਲਾ ਕੇ ਫਿਰ ਚੜ੍ਹੀਦਾ ਸੀਗਾ ਉਦੋਂ ਨੂੰ, ਮਤਲਬ ਉਹਦਾ ਰਾਹ ਨਹੀਂ ਸੀਗਾ, ਟਿੱਬਾ ਉੱਚਾ ਸੀਗਾ ਉਦੋਂ। ਠੀਕ ਹੈ। ਹਾਂਜੀ, ਉੱਥੋਂ ਮਤਲਬ ਇਹ ਹੈ ਕਿ ਜਦੋਂ ਆਪਣੇ ਜਿੱਧਰ ਜ਼ਮੀਨ ਸੀ ਨਿਕਲੀਦਾ ਸੀਗਾ, ਬੋਰਡ ਸੀ ਬਹੁਤ ਵੱਡਾ ਪਿੰਡ ਦੇ ਵਿੱਚ। ਹਾਂਜੀ, ਅਤੇ ਉੱਥੋਂ ਫਿਰ ਇੱਦਾਂ ਜ਼ਮੀਨ ਸਿੱਧੀ ਮਤਲਬ ਰੇਤਲੀ ਜ਼ਮੀਨ ਹੁੰਦੀ ਸੀ, ਖੂਹ ਹੁੰਦੇ ਸੀਗੇ, ਮਤਲਬ ਸਾਡੇ 2 ਖੂਹ ਹੁੰਦੇ ਸੀਗੇ। ਅੱਛਾ ਜੀ, ਨਾਮ ਹੀ ਹੁੰਦੇ ਸੀ ਨਾ ਖੂਹਾਂ ਦੇ? ਹਾਂਜੀ, ਇੱਕ ਨਵਾਂ ਖੂਹ, ਹਾਂਜੀ, ਅਤੇ ਉਹ ਇੱਕ ਮਲਿਆਣਾ ਕਹਿੰਦੇ ਸੀ ਉਹ, ਮਲਿਆਣਾ। ਹਾਂਜੀ, ਉੱਥੇ ਸਾਡੇ ਉਹ ਹੁਣ ਵੀ ਇੱਕ ਵਾਰੀ ਰਾਬਤਾ ਹੋਇਆ ਤਾਂ ਜਾਮਨ ਹੁੰਦੀ ਸੀ ਬਹੁਤ ਵੱਡੀ, ਅਤੇ ਕੁੱਤਾ ਸਾਡਾ ਇੱਕ ਹੁੰਦਾ ਸੀ ਬਹੁਤ ਵੱਡਾ, ਮਤਲਬ ਹੈ ਨਾ, ਉਹਦੀ ਦਹਿਸ਼ਤ ਇੰਨੀ ਸੀ ਕਿ ਮੈਂ ਛੋਟਾ ਜਿਹਾ ਸੀਗਾ ਨਾ, ਉਹ ਮੇਰਾ ਦਾਦਾ ਨਾ ਉਹ ਲਈ ਜਾਣ ਡਿਆ ਕੁੱਤੇ ਨੂੰ, ਅਤੇ ਮੈਂ ਨਾ ਤੱਕ ਫੜ ਲਿਆ, ਬੱਚੇ ਖੇਡਦੇ ਸੀਗੇ, ਅਤੇ ਮੈਂ ਉਹ ਕੁੱਤਾ ਜੋ ਮੇਰੇ ਕੋਲ ਛੁੱਟਿਆ ਭੱਜਾ ਨਾ, ਅਤੇ ਉਹ ਪਿੰਡ 'ਚ ਸਾਰੇ ਰੌਲੀ ਪੈ ਗਈ, ਉਹ ਮੱਲੇ ਸਾਨੂੰ ਕਹਿੰਦੇ ਸੀ ਮੱਲੇ ਦਾ ਕੁੱਤਾ ਖੁੱਲ੍ਹ ਗਿਆ, ਤਾਂ ਜਾਓ ਦੌੜ ਜਾਓ। ਅੱਛਾ, ਅੱਲ ਪਈ ਸੀ ਮੱਲੇ? ਹਾਂਜੀ, ਸਾਡੇ ਵੱਡਿਆਂ ਦਾ ਬੰਦਾ ਉਹ ਪਿੰਡਾਂ 'ਚ। ਹਾਂਜੀ, ਹੁਣ ਉਹ ਮਰੱਬੇ ਬਹੁਤ ਵੱਡੀ, ਉਹ ਹਾਲੇ ਵੀ ਉਹ ਸਿੱਖ ਇੱਕ ਨਾ ਨਵੀਲੇ ਰਾਬਤਾ ਕੀਤਾ, ਉਹ ਕਹਿੰਦੇ ਜਾਮਰ ਹੈਗੀ ਆ ਕਿ ਤੁਹਾਡੀ ਉੱਦਾਂ ਹੀ। ਹਾਂਜੀ, ਅੱਛਾ, ਉਹ ਤੁਹਾਡੇ ਬਾਊਪੁਰ ਨਾਲ ਮਲਿਆਣਾ ਖੂਹ? ਹਾਂਜੀ, ਉਹਨੂੰ ਇੱਕ ਨਵਾਂ ਖੂਹ ਹੁੰਦਾ ਸੀਗਾ, ਉਹਨੂੰ ਉੱਥੇ ਉਹਨੂੰ ਮਲਿਆਣਾ ਖੂਹ ਉਹਦਾ ਨਾਂ। ਅੱਛਾ ਅੱਛਾ, ਹਾਂਜੀ, ਮਲਿਆਣਾ। ਹਾਂਜੀ, ਅੱਛਾ, ਫਿਰ ਜਦੋਂ ਆ ਗਏ ਠੰਡਾ ਹੋ ਗਿਆ ਸਾਰਾ ਕੁਛ, ਫਿਰ ਪਿੱਛੇ ਦੀ ਗੱਲ ਆਪਾਂ ਕਰਦੇ, ਪਿੱਛੇ ਦੀ ਕੋਈ ਯਾਦ ਬੈਠੇ ਐਵੇਂ ਆ ਜਾਂਦਾ ਹੋਵੇ ਜ਼ੇਨ 'ਚ, ਯਾਰ ਉਹ ਬਾਊਪੁਰ ਪਿੰਡ ਮੇਰਾ, ਇੱਥੇ ਆਪਾਂ ਬਹਿੰਦੇ ਹੁੰਦੇ ਹਾਂ, ਉਹ ਜਗ੍ਹਾ ਸੀ, ਪਿੱਪਲ ਸੀ, ਬੋਰਡ ਸੀ। ਉਹ ਜਗ੍ਹਾ ਤਾਂ ਆਉਂਦੀ ਆ, ਉਹਨਾਂ ਦੇ ਹਾਲਾਤ ਸਹੀ ਹੋਣ ਦੇ ਤਾਂ ਦਿਲ ਕਰਦਾ ਸਾਡਾ ਦੇਖਣ ਨੂੰ ਜੀ, ਮਤਲਬ ਕਿ ਆਪਣੀ ਜੈ ਪਦੈਸ਼ ਜਿਹੜੀ ਹੈ ਜਦ, ਅਤੇ ਉਹ ਅਸੀਂ ਇੰਨਾ ਕੁ ਮਾੜਾ ਯਾਦ ਆ ਵੀ ਜਦੋਂ ਅਸੀਂ ਪਾਰਟੀਸ਼ਨ ਹੋਈ ਆ ਤਾਂ ਸਿੱਖ ਜਿਹੜੇ ਆ ਨਾ, ਉਹ ਅਸੀਂ ਉਹਨਾਂ ਦੇ ਕੋਲੋਂ ਨਾ ਇੱਦਾਂ ਮਤਲਬ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਸਾਨੂੰ ਕਹਿੰਦੇ ਸੀ ਤਲਵਾਰਾਂ ਮਤਲਬ ਤਾਣਦੇ ਸੀ, ਫਿਰ ਕਹਿੰਦੇ ਸੀ ਕਤਲ ਕਰ ਦੇਣਾ। ਸਾਡੀ ਮਾਵਾਂ ਨੇ ਸਾਨੂੰ ਬੜਾ ਜਿਹਾ ਉੱਤੇ ਪੈ ਕੇ ਇਸ ਤਰ੍ਹਾਂ ਕਰਕੇ ਬਚਾਇਆ ਉਹਨਾਂ ਕੋਲ, ਅਤੇ ਉਹ ਵਕਤ ਜਿਹੜਾ ਉਹ ਨਹੀਂ ਭੁੱਲਦਾ ਸੀ। ਅੱਛਾ, ਹੁਣ ਜੇ ਸਪੋਜ਼ ਆਸਾਨੀਆਂ ਹੋ ਜਾਣ, ਹਾਂਜੀ, ਬਾਰਡਰਾਂ 'ਤੇ ਚਲੋ ਮੁਲਕ 2 ਬਣ ਗਏ, ਹਾਂਜੀ, ਉੱਧਰਲਾ ਵੀ ਇੱਧਰਲਾ ਵੀ, ਲੈ ਚਲੀਏ ਕਿਤੇ ਬਣ ਜੇ ਆਸਾਨੀ, ਉਹ ਲੱਭ ਲੋਗੇ ਉਹ ਆਪਣਾ ਖੂਹ ਪਿੰਡ, ਉਹ ਜਿੱਥੇ ਥੋੜ੍ਹਾ ਯਾਦ ਹੈ, ਜ਼ੇਨ ਦੇ ਵਿੱਚ ਸਾਰਾ ਨਕਸ਼ਾ ਭਾਵੇਂ ਬਦਲ ਵੀ ਗਿਆ ਹੋਵੇ, ਜਿਵੇਂ ਆ ਨਵੇਂ ਘਰ ਬਣ ਗਏ? ਨਹੀਂ ਜੀ, ਇੰਨਾ ਤਾਂ ਪਤਾ ਨਾ ਵੀ ਲੈ ਵੀ ਇੱਧਰੋਂ ਆਈਦਾ, ਇਸ ਤਰ੍ਹਾਂ ਸਿੱਧੇ ਤੁਰ ਕੇ ਆਈਦਾ ਸੀਗਾ ਅੱਗੇ, ਮਤਲਬ ਇਹ ਕਿ ਉੱਥੇ ਅਸੀਂ ਇੱਧਰ ਜਲੋਵਾਲ ਦਾ ਨਾ ਇਸ ਤਰ੍ਹਾਂ ਇੱਕ ਉੱਚੀ ਜਿਹੀ ਦੀਵਾਰ ਜਿਹੀ ਹੁੰਦੀ ਸੀ, ਮੋਰ ਮਤਲਬ ਹੁੰਦੇ ਸੀ ਬੜੇ, ਹਾਲੇ ਤਾਂ ਯਾਦ ਆ, ਅਤੇ ਮੋਰਾਂ ਦੀਆਂ ਡਾਰਾਂ ਉੱਤੇ ਮਤਲਬ ਉਹ ਲਾਈਨ 'ਚ ਹੁੰਦੀਆਂ ਜੀ ਖੜੀਆਂ। ਹੁਣ ਵੀ ਇੱਥੇ ਜਿਹੜਾ ਇੱਕ ਅੱਧਾ ਬਾਹਰ ਆ, ਉਹਨੂੰ ਸਹੀ ਆਈਡੀਆ ਵੀ ਬਾਹਰ ਜਦੋਂ ਬੈਠੇ ਹੋਵੋ ਨਾ, ਉਦੋਂ ਜਿੱਥੇ ਬੰਦਾ ਰਹਿੰਦਾ ਨਿੱਕਾ ਹੁੰਦਾ ਜਾਂ ਖੇਡਦਾ ਜਵਾਨ ਹੁੰਦਾ, ਉਹਨੂੰ ਪਿੰਡ ਦਾ ਕਿਵੇਂ ਯਾਦ ਆਉਂਦੀ ਹੈ? ਫਿਰ ਮੈਂ ਉਹੀ ਗੱਲ ਕਰਦਾ ਕਿ ਅਗਰ ਹਾਲਾਤ ਸਹੀ ਹੁੰਦੇ ਨਾ, ਅਤੇ ਮੈਂ ਬੜੀ ਦੇਰ ਦਾ ਮੇਰਾ ਦਿਲ ਚਾਹੁੰਦਾ ਸੀਗਾ ਕਿ ਮੈਂ ਜਾ ਕੇ ਦੇਖਾਂ ਆਪਣੇ ਜਗ੍ਹਾ ਜਿੱਥੇ ਰਹਿੰਦੇ ਰਹੇ। ਜ਼ਰੂਰ ਬਾਬਾ ਜੀ, ਬਹੁਤ ਸ਼ੁਕਰੀਆ ਤੁਹਾਡਾ। ਬਸ ਇਹੀ ਜਿਹੜੀਆਂ ਵੀਡੀਓਜ਼ ਨੇ ਇਹਨਾਂ ਦੇ ਰਾਹੀਂ ਕਹਿਣ ਦੀ ਕੋਸ਼ਿਸ਼ ਕਰੀਦੀ ਹੈ ਜਿਹੜੇ ਉਹਨਾਂ ਸੀਟਾਂ 'ਤੇ ਨੇ ਲੋਕ ਬੈਠੇ, ਕਿ ਇਹ ਬਜ਼ੁਰਗ ਜਿਹੜੇ ਹੁਣ ਜਿਨ੍ਹਾਂ ਨੇ ਪਾਰਟੀਸ਼ਨ ਵੇਖੀ, 70 ਸਾਲ ਹੋ ਗਏ, ਆਪਣੇ ਪਿੰਡਾਂ ਨੂੰ, ਆਪਣੇ ਉਸ ਜਨਮ ਸਥਾਨ ਨੂੰ, ਜਾਂ ਆਪਣੇ ਦੋਸਤਾਂ ਨੂੰ, ਜਾਂ ਜਿੱਥੇ ਜੰਮੇ ਪਲੇ, ਉਹਨਾਂ ਨੂੰ ਵੇਖਣਾ ਹੀ ਚਾਹੁੰਦੇ। ਹੋਰ ਮਕਸਦ ਮੇਰਾ ਖਿਆਲ ਨਹੀਂ ਕੋਈ ਵੀ ਹੋਏਗਾ ਨਾ ਲੋਕਾਂ ਦਾ। ਸੋ ਇਹਨਾਂ ਨੂੰ ਇਜਾਜ਼ਤ ਜਿਹੜੀ ਆ ਹੋਣੀ ਚਾਹੀਦੀ, ਖੁੱਲ੍ਹ ਹੋਣੀ ਚਾਹੀਦੀ, ਥੋੜ੍ਹੀ ਬਹੁਤ ਖੁੱਲ੍ਹ ਹੋਣੀ ਚਾਹੀਦੀ ਹੈ ਬਿਲਕੁਲ, ਜਿਹੜੇ ਬਜ਼ੁਰਗ ਨੇ। ਸੋ ਇਹ ਕੋਸ਼ਿਸ਼ ਕਰਦੇ ਰਹੀਦਾ। ਅਤੇ ਇਹ ਵੀਡੀਓਜ਼ ਦਾ ਮਕਸਦ ਵੀ ਇਹ ਵੀ ਜੇ ਆਪਾਂ ਗੱਲ ਕਰੀਏ ਵੀ ਪਾਰਟੀਸ਼ਨ ਤੋਂ ਪਹਿਲਾਂ ਦੇ ਹਾਲਾਤਾਂ ਦੀ, ਲੋਕ ਕਿਸ ਤਰ੍ਹਾਂ ਰਹਿੰਦੇ ਸੀ, ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ, ਫਿਰ ਜੇ ਸਾਂਝਾਂ ਦੀ ਗੱਲ ਕਰੀਏ, ਫਿਰ ਵਾਇਲੈਂਸ ਦੀ ਗੱਲ ਕਰਦੇ ਹਾਂ, ਜਾਂ ਫਿਰ ਗੱਲ ਕਰੀਏ ਸਾਰਿਆਂ ਨਾਲੋਂ ਵੱਡੀ ਪਾਕਿਸਤਾਨ ਕਿਵੇਂ ਬਣਿਆ, ਉਹਦੇ ਪਿੱਛੇ ਕਿੰਨੀਆਂ ਕੋਸ਼ਿਸ਼ਾਂ ਸਨ, ਕਿੰਨੀਆਂ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ। ਸਾਰਾ ਕੁਝ ਛੱਡ ਕੇ ਫਿਰ ਜ਼ੀਰੋ ਤੋਂ ਆ ਕੇ ਸਟਾਰਟ ਕਰਨਾ ਬੜਾ ਔਖਾ ਕੰਮ ਹੁੰਦਾ। ਸੋ ਇਹ ਕਹਾਣੀਆਂ, ਸਟੋਰੀਜ਼ ਸਾਹਮਣੇ ਰੱਖਣ ਦਾ ਮਕਸਦ ਇਹ ਵੀ ਤਾਂ ਕਿ ਡਿਜੀਟਲਾਈਜ਼ ਹੋ ਕੇ ਆਉਣ ਵਾਲੀਆਂ ਨਸਲਾਂ ਤੱਕ ਵੀ ਪਹੁੰਚਣ। ਸੋ ਇਸੇ ਹੀ ਕੋਸ਼ਿਸ਼, ਇਸੇ ਉਮੀਦ ਦੇ ਨਾਲ ਹੋਰ ਕਹਾਣੀਆਂ, ਹੋਰ ਸਟੋਰੀਆਂ, ਹੋਰ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਵੀ ਤੁਹਾਡੇ ਤੱਕ ਸਾਂਝੀ ਕਰਦੇ ਰਹਾਂਗੇ। ਅਤੇ ਇਹ ਇਸੇ ਹੀ ਗੱਲ ਦੇ ਨਾਲ, ਇਸੇ ਕੋਸ਼ਿਸ਼ ਦੇ ਨਾਲ, ਇਸੇ ਉਮੀਦ ਦੇ ਨਾਲ ਫਿਰ ਮਿਲਾਂਗੇ। ਰੱਬ ਰੱਖਾ।